ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 13 ਜੁਲਾਈ ਦਿਨ ਬੁੱਧਵਾਰ ਤੇ ਸਾਡੇ ਨਾਲ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਇਸ ਟਾਈਮ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਸੁਰਜੀਤ ਸਿੰਘ ਖਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ ਅਤੇ ਬਿੱਲਾ ਸਿੰਘੇੜਾ ਜੀ ਸੈਨ ਹੋਜ਼ੇ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 4087227698 ਦੇ ਉੱਤੇ। ਅਤੇ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਸ਼ਮੀਰ ਦੇ ਵਿੱਚ ਸ਼ਾਂਤੀ ਅਜੇ ਤੱਕ ਨਹੀਂ। ਇਹ ਇੱਥੇ ਜਿਹੜੇ ਹਾਲਾਤ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੇ ਮੁਕਾਬਲੇ ਦੇ ਵਿੱਚ ਮਾਰੇ ਜਾਣ ਤੋਂ ਬਾਅਦ ਜਿਹੜੇ ਖਿਲਾਫ ਹੋਣੇ ਸ਼ੁਰੂ ਹੋਏ ਸੀਗੇ, ਉਹਦੇ ਉੱਤੇ ਕੰਟਰੋਲ ਜਿਹੜਾ ਜੀ ਉਹ ਨਹੀਂ ਹੋ ਰਿਹਾ। ਪੰਪੋਰ, ਕੁਪਵਾੜਾ ਤੇ ਜਿਹੜੇ ਕਸ਼ਮੀਰ ਘਾਟੀ ਦੇ ਕੁਝ ਹਿੱਸੇ ਨੇ, ਉਹਨਾਂ ਦੇ ਵਿੱਚ ਕਰਫਿਊ ਜਿਹੜਾ ਜੀ ਉਹ ਜਾਰੀ ਆ। ਵਾਦੀ ਦੇ ਬਾਕੀ ਹਿੱਸਿਆਂ ਦੇ ਵਿੱਚ ਲੋਕਾਂ ਦੇ ਘੁੰਮਣ ਫਿਰਨ ਦੇ ਉੱਤੇ ਰੋਕਾਂ ਜਿਹੜੀਆਂ ਜੀ ਉਹ ਲਾ ਦਿੱਤੀਆਂ ਗਈਆਂ ਨੇ। ਜਿਹੜੇ ਸੁਰੱਖਿਆ ਫੋਰਸਿਸ ਨੇ, ਉਹਨਾਂ ਨੇ ਜਿਹੜੇ ਮੁਜ਼ਾਹਰੇ ਕਰਨ ਵਾਲੇ ਨੇ, ਉਹਨਾਂ ਦੇ ਦੌਰਾਨ ਟਕਰਾਅ ਜਿਹੜਾ ਹੋਇਆ ਜੀ, ਉਹਦੇ ਵਿੱਚ ਹੁਣ ਤੱਕ ਮੌਤਾਂ ਦੀ ਜਿਹੜੀ ਗਿਣਤੀ ਆ ਉਹ 35 ਜਿਹੜੀ ਆ ਉਹ ਹੋ ਚੁੱਕੀ ਹੋਈ ਆ। ਇਹਨੂੰ ਸਿਆਸੀ ਰੰਗਤ ਜਿਹੜੀ ਆ ਜੀ ਉਹ ਵੀ ਚੜ੍ਹ ਰਹੀ ਆ। ਇਸ ਵੇਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਹੋਰਾਂ ਨੇ ਇਹਦੇ ਸੰਬੰਧ ਦੇ ਵਿੱਚ ਇੱਕ ਮੀਟਿੰਗ ਜਿਹੜੀ ਆ ਜੀ ਉਹ ਪਾਕਿਸਤਾਨ ਦੇ ਵਿੱਚ ਰੱਖੀ ਹੋਈ ਹੈ, ਤਾਂ ਕਿ ਇਹਦੇ ਉੱਤੇ ਵਿਚਾਰ ਜਿਹੜਾ ਜੀ ਉਹ ਕੀਤਾ ਜਾ ਸਕੇ। ਕਿਉਂਕਿ ਪਾਕਿਸਤਾਨ ਚਾਹੁੰਦਾ ਕਿ ਇਹਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਜੀ ਉਹ ਭਾਰਤ ਨੂੰ ਭੰਡਿਆ ਜਾਵੇ ਤੇ ਇਹਨੂੰ ਇਸ਼ੂ ਜਿਹੜਾ ਜੀ ਉਹ ਬਣਾਇਆ ਜਾਵੇ ਜੀ। ਜਿਹੜੇ ਨਵੇਂ ਅੰਕੜੇ ਨੇ ਉਹਦੇ ਮੁਤਾਬਕ ਸਭ ਤੋਂ ਵੱਧ ਮੌਤਾਂ ਅਨੰਤਨਾਗ ਦੇ ਵਿੱਚ ਹੋਈਆਂ ਨੇ, ਜਿੱਥੇ 16 ਲੋਕ ਜਿਹੜੇ ਨੇ ਉਹ ਮਾਰੇ ਗਏ ਨੇ। ਕੁਲਗਾਮ ਦੇ ਵਿੱਚ 8, ਸ਼ੋਪੀਆਂ 'ਚ 5, ਪੁਲਵਾਮਾ 'ਚ 3, ਸ੍ਰੀਨਗਰ 'ਚ 1 ਤੇ ਕੁਪਵਾੜੇ ਦੇ ਵਿੱਚ ਵੀ 1 ਜਿਹੜੀ ਆ ਜੀ ਉਹ ਮੌਤ ਹੋਈ ਆ। ਇੰਟਰਨੈਟ ਠੱਪ ਪਿਆ, ਮੋਬਾਈਲ ਸੇਵਾਵਾਂ ਜਿਹੜੀਆਂ ਜੀ ਉਹ ਠੱਪ ਪਈਆਂ ਨੇ। ਟ੍ਰੇਨ ਜਿਹੜੀ ਆ ਜੀ ਉਹ ਮੁਲਤਵੀ ਕੀਤੀ ਹੋਈ ਆ ਔਰ ਟ੍ਰੇਨ ਜਿਹੜੀ ਆ ਉਹ ਚਲਾਈ ਨਹੀਂ ਜਾ ਰਹੀ। ਡਾਕਟਰਾਂ ਦੀ ਜਿਹੜੀ ਟੀਮ ਹੈ ਉਹ ਕਸ਼ਮੀਰ ਦੇ ਵਿੱਚ ਭੇਜੀ ਗਈ ਆ। ਸਵਾਲ ਇਹ ਆ ਕਿ ਡਾਕਟਰਾਂ ਦੀ ਟੀਮ ਨੂੰ ਮੁਜ਼ਾਹਰਾਕਾਰੀ ਜਿਹੜੇ ਨੇ ਜੀ ਉਹ ਨੇੜੇ ਆਉਣ ਦੇਣਗੇ? ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਸਰਕਾਰ ਸਮਝਦੀ ਹੈ ਕਿ ਇੰਟਰਨੈਟ ਸੇਵਾਵਾਂ ਤੇ ਜਿਹੜੇ ਫੋਨ ਸੇਵਾਵਾਂ ਨੇ ਉਹਨੂੰ ਠੱਪ ਕਰਕੇ ਸ਼ਾਇਦ ਉਹ ਬਾਹਰ ਜਿਹੜੀ ਹੈ ਜੀ ਉਹ ਖਬਰ ਨਹੀਂ ਨਿਕਲ ਦਊਗੀ। ਇਹ ਉਹਦਾ ਇੱਕ ਵਹਿਮ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਕਿਉਂਕਿ ਹੈਰਾਨੀ ਵਾਲੀ ਗੱਲ ਇਹ ਆ ਕਿ ਹੰਕਾਰ ਦੇ ਵਿੱਚ ਲੱਦੇ ਪਏ ਜਿਹੜੇ ਸੈਂਟਰ ਦੀ ਸਰਕਾਰ ਦੇ ਵਜ਼ੀਰ ਨੇ ਨਾ, ਉਹਨਾਂ ਦੇ ਵੱਲੋਂ ਕੋਈ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਵੀ ਜਾਰੀ ਨਹੀਂ ਕੀਤੀਆਂ ਜਾ ਰਹੀਆਂ ਜੀ ਕਿ ਉਹ ਕਿਸੇ ਤਰੀਕੇ ਦੇ ਨਾਲ ਲੋਕਾਂ ਨੂੰ ਸ਼ਾਂਤ ਜਿਹੜਾ ਜੀ ਉਹ ਕਰਾਉਣ। ਜੇ ਉਹ ਸਮਝਦੇ ਆ ਕਿ ਸ਼ਾਇਦ ਗੋਲੀ ਦੇ ਨਾਲ ਇਸ ਤਰੀਕੇ ਨਾਲ ਲੋਕ ਜਿਹੜੇ ਉਹ ਡਰ ਕੇ ਅੰਦਰ ਵੜ ਜਾਣਗੇ, ਤੇ ਮੇਰਾ ਖਿਆਲ ਸ਼ਾਇਦ ਕਸ਼ਮੀਰ ਦਾ ਰਿਕਾਰਡ ਜਿਹੜਾ ਜੇ ਪਿਛਲਾ ਦੇਖ ਲਈਏ ਤਾਂ ਇਉਂ ਕਿਹਾ ਜਾ ਸਕਦਾ ਜੀ ਕਿ ਗਲਤ ਕੋਸ਼ਿਸ਼ਾਂ ਹੋ ਰਹੀਆਂ ਨੇ ਜੀ। ਬਿਲਕੁਲ ਜੀ। ਅਤੇ ਹੁਣ ਇਹਨਾਂ ਦੀ ਆਪਣੀ ਜਿਹੜੀ ਭਾਈਵਾਲ ਦੀ ਸਰਕਾਰ ਆ, ਉਹ ਉੱਦਾਂ ਜੇ ਵਿਰੋਧ 'ਚ ਹੁੰਦੇ ਤਾਂ ਹੁਣ ਇਹਨਾਂ ਨੇ ਕਾਫੀ ਰੌਲਾ ਪਾਇਆ ਹੁਣ ਅਸੀਂ ਭਾਜਪਾ ਵਾਲਿਆਂ ਨੇ। ਹੁਣ ਤਾਂ ਇਹ ਵੀ ਕਹੀ ਜਾ ਰਹੇ ਵੀ ਮੁਫਤੀ ਹੁਣੀ ਕੰਮ ਹੀ ਬਹੁਤ ਵਧੀਆ ਕਰ ਰਹੇ ਆ ਜੀ। ਸ਼ਾਇਦ ਫਿਰ ਉੱਤਰਾਖੰਡ ਤੇ ਅਰੁਣਾਚਲ ਜਿਹੜਾ ਜੀ ਇੱਥੇ ਵੀ ਬਣਿਆ ਪਿਆ ਹੁੰਦਾ, ਤੇ ਉੱਥੇ ਕਿਸੇ ਵਿਰੋਧੀ ਦੀ ਜਿਹੜੀ ਸੀ ਉਹ ਸਰਕਾਰ ਹੁੰਦੀ। ਹੁਣ ਨੂੰ ਤਾਂ ਉੱਥੇ ਢਾਹ ਭੰਨ ਜਿਹੜੀ ਸੀ ਉਹ ਕਰਕੇ ਸਰਕਾਰ ਤੁਰਦੀ ਜਿਹੜੀ ਸੀ ਉਹ ਕਰ ਦਿੱਤੀ ਜਾਂਦੀ ਸੁਰੱਖਿਆ ਦੇ ਨਾਂ ਦੇ ਹੇਠ ਜਾਂ ਮੁਲਕ ਨੂੰ ਵੰਡਣ ਦੇ ਨਾਂ ਦੇ ਜਿਹੜਾ ਦੀ ਹੇਠ। ਜਦੋਂ ਇਹ ਸਰਕਾਰ ਨੇ ਭਾਈਵਾਲੀ ਪਾਈ ਸੀਗੀ PDP ਦੇ ਨਾਲ, ਸਵਾਲ ਤਾਂ ਉਦੋਂ ਤੋਂ ਹੀ ਜਿਹੜੇ ਆ ਜੀ ਆਮ ਲੋਕ ਜਿਹੜੇ ਜਾਣਨ ਵਾਲੇ ਉਹ ਉਠਾਉਂਦੇ ਨੇ ਕਿ ਇਹ ਕਿਹੋ ਜਿਹਾ ਗੱਠਜੋੜ ਹੋਇਆ ਜੀ। ਇਹ ਗੱਠਜੋੜ ਤਾਂ ਤਕਰੀਬਨ ਜਿਹੜਾ ਜੀ ਤੁਸੀਂ ਕਹਿ ਸਕਦੇ ਹੋ ਜੀ ਕਿ ਮਤਲਬ ਕਿ ਵੀ ਕਿਸੇ ਵੀ ਹਾਲਤ ਦੇ ਵਿੱਚ, ਚਲੋ ਇੱਕ ਆਮ ਕਹਾਵਤਾਂ ਚੱਲਦੀਆਂ ਨੇ, ਲੰਡੇ ਨੂੰ ਮੀਣਾ ਜਿਹੜਾ 100 ਵਾਲਾ ਪਾ ਕੇ ਮਿਲ ਜਾਏ, ਇੱਥੇ ਤਾਂ ਲੰਡੇ ਤੇ ਮੀਣੇ ਦਾ ਵੀ ਮੇਲ ਨਹੀਂ ਹੈਗਾ ਜੀ। ਜੀ ਬਿਲਕੁਲ। ਅੱਗੇ ਵੱਧਦੇ ਹਾਂ। 110 ਕਰੋੜ ਦੀ ਹੈਰੋਇਨ ਫੜੀ ਗਈ।
ਤੇ ਜੀ ਜਿਹੜੀ ਤਾਂ 2-4 ਕਿਲੋ ਵਾਲੀ ਜਿਹੜੀ ਖਬਰ ਆ ਉਹ ਖਬਰ ਨਹੀਂ ਆਉਂਦੀ, ਜੀ ਉਹ ਫੜੀ ਤਾਂ ਰੋਜ਼ ਜਾਂਦੀ ਆ। ਪਰ ਇਹ ਜਿਹੜੀ ਹੈ ਜੀ BSF ਦੀ 138ਵੀਂ ਬਟਾਲੀਅਨ ਜਿਹੜੀ ਹੈ ਜੀ ਉਹਨੇ ਇਹ ਫੜੀ ਆ ਖਾਲੜਾ ਸੈਕਟਰ ਦੇ ਵਿੱਚੋਂ, ਜੀ ਔਰ ਇਹ 21 ਕਿਲੋ ਸ਼ੁੱਧ ਹੈਰੋਇਨ ਜਿਹੜੀ ਆ ਜੀ ਉਹ ਦੱਸੀ ਗਈ ਆ। ਗਨ ਤੇ ਕੁਝ ਕਾਰਤੂਸ ਵੀ ਜਿਹੜੇ ਆ ਇਹਦੇ ਵਿੱਚ ਫੜੇ ਗਏ ਆ, ਕਿਉਂਕਿ ਜਦੋਂ ਇਹ ਹੈਰੋਇਨ ਫੜੀ ਜਾਂਦੀ ਆ ਤੇ ਫਿਰ ਇੰਟਰਨੈਸ਼ਨਲ ਜਿਹੜਾ ਭਾਅ ਆ ਉਹਦੇ ਹਿਸਾਬ ਦੇ ਨਾਲ ਦੱਸਿਆ ਜਾਂਦਾ। ਇੰਟਰਨੈਸ਼ਨਲ ਭਾਅ ਜਿਹੜਾ ਜੀ ਉਹ ਇਸ ਹੈਰੋਇਨ ਦਾ ਦੱਸਦਾ 21 ਪੈਕਟਾਂ ਦਾ 110 ਕਰੋੜ ਰੁਪਈਆ, ਜੀ ਅਰਬ ਤੋਂ ਉੱਪਰ ਦੀ ਜਿਹੜੀ ਆ ਜੀ ਉਹ ਇਹ ਹੈਰੋਇਨ ਫੜੀ ਗਈ ਆ। BSF ਕਹਿੰਦੀ ਆ ਜੀ ਕਿ ਉਹਦਾ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਮਾਰਕਾ ਹੈ। ਤੁਹਾਨੂੰ ਪਤਾ ਜੀ ਕਿ ਜਿਹੜੇ ਉੱਥੇ ਬਾਰਡਰ ਦੇ ਉੱਤੇ ਨੇ ਉਹ ਅਕਸਰ ਇਹ ਗੱਲ ਕਹਿੰਦੇ ਨੇ ਕਿ ਫੜੀ ਜਿਹੜੀ ਆ ਜੀ ਬਹੁਤ ਥੋੜੀ ਜਿਹੀ ਜਾਂਦੀ ਆ, ਬਹੁਤੀ ਜਿਹੜੀ ਆ ਜੀ ਉਹ ਲੰਘ ਜਾਂਦੀ ਆ। ਇਹ ਤਾਂ ਹੋ ਨਹੀਂ ਸਕਦਾ ਕਿ ਪਹਿਲੀ ਵਾਰੀ ਕੋਈ ਲਿਆਇਆ ਤੇ 21 ਕਿਲੋ ਜਿਹੜੀ ਆ ਜੀ ਉਹ ਕੱਢਣ ਲੱਗਿਆ ਸੀਗਾ, ਪਹਿਲਾਂ ਨਿਕਲਦੀ ਹੋਊਗੀ ਨਾ ਜੀ ਵੱਡੀ ਗਿਣਤੀ ਦੇ ਵਿੱਚ। ਇਹ ਤਾਂ ਉਸੇ ਹੀ ਹਿਸਾਬ ਦੇ ਨਾਲ ਰੂਟੀਨ ਦੇ ਵਿੱਚ ਜਿਹੜੀ ਆ ਜੀ ਉਹ ਕੱਢੀ ਜਾ ਰਹੀ ਸੀਗੀ, ਪਰ ਨਿਕਲੀ ਨਹੀਂ। ਇਸ ਵਾਰੀ ਜਿਹੜੀ ਆ ਜੀ ਉਹ ਫੜੀ ਗਈ ਆ। ਔਰ 21 ਕਿਲੋ ਹੈਰੋਇਨ ਜਿਹੜੀ ਆ ਜੀ, ਜੇ ਬਹੁਤਾ ਜ਼ਿਆਦਾ ਨਾ ਕਰੀਏ, ਤੁਸੀਂ ਥੋੜਾ ਵੀ ਲਾ ਕੇ ਚੱਲੋ ਤਾਂ 30 ਦੇ ਕਰੀਬ ਪਿੰਡ ਜਿਹੜੇ ਆ ਜੀ ਉਹ ਬਿਲਕੁਲ ਭਸਮ ਕੀਤੇ ਜਾ ਸਕਦੇ ਆ ਇਹਦੇ ਨਾਲ ਜੀ, ਇੰਨੀ ਇਹ ਹੈਗੀ ਆ। ਜੀ ਜੀ ਬਿਲਕੁਲ ਬਿਲਕੁਲ। ਅੱਗੇ ਆਪਾਂ ਵੱਧਦੇ ਹਾਂ, ਕਿਸਾਨਾਂ ਨੂੰ ਕਰਜ਼ੇ ਤੋਂ ਰਾਹਤ ਦੀ ਤਿਆਰੀ। ਇਲੈਕਸ਼ਨਾਂ ਨੇ ਜੀ, ਇਲੈਕਸ਼ਨਾਂ ਦਾ ਵਰ੍ਹਾ ਜਿਹੜਾ ਉਹ ਸ਼ੁਰੂ ਹੋ ਗਿਆ। ਹਰ ਖਬਰ ਜਿਹੜੀ ਹੈ ਜੀ ਤੁਹਾਨੂੰ ਉਹ ਹੁਣ ਵੋਟਾਂ ਦੇ ਨਾਲ ਜੁੜੀ ਹੋਈ ਜਿਹੜੀ ਆ ਉਹ ਮਿਲੂਗੀ। ਇੱਕ ਖਬਰ ਇਹ ਵੀ ਜਿਹੜੀ ਆ ਜੀ ਆ ਰਹੀ ਆ ਕਿ ਜਿਹੜੀ ਚਿੱਟਾ ਮੱਛਰ ਆ ਉਹਦਾ ਫੇਰ ਹਮਲਾ ਜਿਹੜਾ ਨਰਮੇ ਦੇ ਉੱਤੇ ਹੋ ਗਿਆ। ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਆਪਣੀ ਨਰਮੇ ਦੀ ਫਸਲ ਨੂੰ ਜਿਹੜਾ ਉਹ ਵਾਹੀ ਜਾ ਰਹੇ ਨੇ। ਮਾਨਸਾ ਡਿਸਟ੍ਰਿਕਟ ਦੇ ਵਿੱਚ ਜੇ ਤੁਸੀਂ ਜਿਹੜਾ ਜੀ ਉਹ ਚਲੇ ਜਾਓ, ਇਹਦੇ ਸੰਬੰਧੀ ਕੁਝ ਵੀ ਜਿਹੜਾ ਜੀ ਉਹ ਨਹੀਂ ਕੀਤਾ ਜਾ ਰਿਹਾ। ਹਾਂ, ਖੇਤੀਬਾੜੀ ਮੰਤਰਾਲੇ ਦੀ ਜਿਹੜੀ ਟੀਮ ਹੈ ਅੱਜ ਉਹ ਦੌਰਾ ਜਿਹੜਾ ਜੀ ਉਹ ਕਰੂਗੀ। ਇਹ ਦੌਰਾ ਕਰਕੇ ਉਹ ਚਿੱਟੀ ਮੱਖੀ, ਚਿੱਟਾ ਮੱਛਰ ਜਿਹਨੂੰ ਕਹਿੰਦੇ ਆ, ਉਹਦੇ ਬਾਰੇ ਕੀ ਕੁਝ ਜਿਹੜਾ ਜੀ ਉਹ ਕਰ ਲੂਗੀ ਇਹ ਕੁਝ ਨਹੀਂ ਪਤਾ, ਕਿਉਂਕਿ ਜਿਹੜੀਆਂ ਪਿਛਲੀਆਂ ਨਕਲੀ ਪੈਸਟੀਸਾਈਡ ਵਾਲਾ ਮਸਲਾ ਸੀਗਾ ਉਹ ਤਾਂ ਜਿਉਂ ਦਾ ਤਿਉਂ ਖੜਾ। ਖੇਤੀਬਾੜੀ ਮੰਤਰੀ ਵੀ ਉਹੀ ਨੇ, ਅਫਸਰ ਵੀ ਉਹੀ ਨੇ, ਸਲਾਹਕਾਰ ਵੀ ਉਹੀ ਨੇ, ਸਾਰੇ ਉਹੀ ਨੇ ਜੀ, ਕੁਝ ਵੀ ਉਹਦੇ ਵਿੱਚ ਫਰਕ ਨਹੀਂ ਪਿਆ। ਉਧਰ ਪੰਜਾਬ ਸਰਕਾਰ ਸਹਿਕਾਰੀ ਬੈਂਕਾਂ ਦੇ ਵੱਲੋਂ ਦਿੱਤੇ ਜਾਂਦੇ ਫਸਲੀ ਕਰਜ਼ੇ ਦੇ ਵਿਆਜ ਜਿਹੜੇ ਆ ਜੀ ਉਹ ਮੁਆਫ ਕਰਨ ਜਾ ਰਹੀ ਹੈ। ਔਰ ਇਹਦੇ ਵਿੱਚ ਵਿੱਤੀ ਵਰ੍ਹੇ ਦੇ ਦੌਰਾਨ ਪ੍ਰਾਇਮਰੀ ਖੇਤੀਬਾੜੀ ਸੁਸਾਇਟੀਆਂ ਰਾਹੀਂ ਦਿੱਤੇ ਜਾਂਦੇ ਕਰਜ਼ਿਆਂ ਤੇ ਛੋਟ ਦਾ ਲਾਭ 7.5 ਲੱਖ ਕਿਸਾਨਾਂ ਨੂੰ ਜਿਹੜਾ ਜੀ ਉਹ ਮਿਲ ਸਕਦਾ। ਖੇਤੀਬਾੜੀ ਮੰਤਰੀ ਤੋਤਾ ਸਿੰਘ ਨੇ ਇਸ ਬਾਬਤ ਪ੍ਰਵਾਨਗੀ ਦਿੱਤੀ ਆ ਜੀ, ਔਰ ਹੁਣ ਫਾਈਲ ਜਿਹੜੀ ਆ ਉਹ ਮੁੱਖ ਮੰਤਰੀ ਦੇ ਟੇਬਲ ਤੇ ਪਈ ਆ। ਉਹਨਾਂ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਫਾਈਲ ਨੂੰ ਸਹਿਕਾਰਤਾ ਵਿਭਾਗ ਦੇ ਕੋਲੇ ਭੇਜਿਆ ਜਾਊਗਾ। ਫਿਰ ਵਿੱਤ ਵਿਭਾਗ ਬੈਂਕਾਂ ਨੂੰ ਫੰਡ ਮੁਹੱਈਆ ਕਰਾਊਗਾ। ਇਹ ਫੰਡ ਜਿਹੜੇ ਆ ਜੀ ਕਿੱਥੋਂ ਆਉਣੇ ਆ ਬਾਰੇ ਇਹੀ ਜਿਹੜਾ ਜੀ ਉਹ ਸੋਚਣਾ ਪੈਣਾ। ਕੁਝ ਵੀ ਹੋਵੇ, ਜੇ ਇਹ ਸਹੀ ਮਾਇਨਿਆਂ 'ਚ ਪੁੱਟ ਲਿਆ ਜਾਂਦਾ ਜੀ ਕਦਮ, ਤਾਂ ਨਿਰਸੰਦੇਹ ਚੰਗਾ ਹੋਊਗਾ। ਜੇ ਪੁੱਟਿਆ ਜਾਂਦਾ ਤਾਂ, ਕਿਉਂਕਿ ਪ੍ਰਕਿਰਿਆ ਜਿਹੜੀ ਹੈ ਜੀ ਉਹ ਲੰਬੀ ਹੈ। ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਤਾਂ ਕਿਸਾਨਾਂ ਨੂੰ ਜਿਹੜੀ ਹੈ ਜੀ ਉਹ ਰਾਹਤ ਇਸ ਵੇਲੇ ਬੇਹੱਦ ਲੋੜੀਂਦੀ ਆ, ਜਿਹੜੇ ਕਿ ਰੋਜ਼ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਨੇ ਜੀ। ਜੀ, ਅਤੇ ਕੀ ਜੇ ਇਹਨਾਂ ਨੂੰ ਰਾਹਤ ਮਿਲ ਜਾਂਦੀ ਕਿਸਾਨਾਂ ਨੂੰ, ਕੀ ਉਹਨਾਂ ਦਾ ਮੌਜੂਦਾ ਸਰਕਾਰ ਦੇ ਵੱਲ ਝੁਕਾਅ ਹੋਵੇਗਾ ਚੋਣਾਂ 'ਚ? ਦੇਖੋ, ਇਹ ਸਿਰਫ ਵਿਆਜ ਦੀ ਕਿਸ਼ਤ ਹੈ ਜੀ, ਇਦੋਂ ਵੱਧ ਹੋਰ ਕੁਛ ਨਹੀਂ। ਬਸ ਜਿੱਥੋਂ ਇੰਨਾ ਜ਼ਰੂਰ ਆ ਕਿ ਕੀਤਾ ਤਾਂ ਵੋਟਾਂ ਦੀ ਖਾਤਰ ਜਿਹੜਾ ਨਾ ਜੀ ਉਹ ਜਾ ਰਿਹਾ ਕਿ ਕਿੰਨੀਆਂ ਕੁ ਵੀ ਜਿਹੜੀਆਂ ਜੀ ਉਹ ਜੁੜ ਸਕਣ। 2 ਵੋਟ ਬੈਂਕ ਨੇ ਵੱਡੇ, ਜਿਹੜੇ ਅਕਾਲੀ ਦਲ ਦੀ ਬੈਕਬੋਨ ਜਿਹੜੀ ਹੋਇਆ ਕਰਦੀ ਸੀ, ਮੈਂ ਲਫ਼ਜ਼ ਤੇ ਸੀ ਲਾਊਂਗਾ, ਇੱਕ ਤਾਂ ਪੰਥਕ ਵੋਟ ਤੇ ਦੂਜੀ ਜਿਹੜੀ ਹੈ ਜੀ ਉਹ ਕਿਸਾਨੀ ਵੋਟ। ਇਸ ਡਿਟੇਲ ਦੇ ਵਿੱਚ ਮੈਨੂੰ ਜਾਣ ਦੀ ਜ਼ਰੂਰਤ ਨਹੀਂ ਹੈ ਜੀ, ਤੁਸੀਂ ਜਾਣਦੇ ਹੋ, ਲਿਸਨਰ ਜਿਹੜੇ ਆ ਜੀ ਉਹ ਜਾਣਦੇ ਆ ਕਿ ਪੰਥਕ ਵੋਟ ਜਿਹੜੀ ਹੈ ਜੀ ਉਹ ਕਿੰਨੀ ਕੁ ਅੱਜ ਨਾਲ, ਤੇ ਕਿਸਾਨੀ ਵੋਟ ਜਿਹੜੀ ਹੈ ਜੀ ਉਹ ਕਿੰਨੀ ਕੁ ਅੱਜ ਜਿਹੜੀ ਹੈ ਜੀ ਉਹ ਨਾਲ ਹੈ। ਇੱਕ ਪੁਰਾਣੀ ਕਹਾਵਤ ਹੈ ਜੀ, ਬੂਹੇ ਆਈ ਜੰਨ ਵਿੰਨੋ ਕੁੜੀ ਦੇ ਕੰਨ। ਜੀ ਜੀ। ਅੱਗੇ ਜਿਹੜਾ ਜੀ ਵੱਧਦੇ ਹਾਂ, ਕੇਂਦਰ ਨੇ ਜਿਹੜਾ ਜੀ CPS ਮਾਮਲੇ 'ਚ, ਚੀਫ ਪਾਰਲੀਮਾਨੀ ਸਕੱਤਰ ਦੇ ਮਾਮਲੇ 'ਚ ਜਵਾਬ ਦਿੱਤਾ ਅਦਾਲਤ 'ਚ। ਇਹ ਮਾਮਲਾ ਜਿਹੜਾ ਜੀ ਕਿਉਂਕਿ ਦਿੱਲੀ ਦੇ ਵਿੱਚ ਜਿਹੜੇ ਚੀਫ ਪਾਰਲੀਮਾਨੀ ਸੈਕਟਰੀ ਨੇ ਉਹ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਚੱਲ ਰਿਹਾ। ਇਹ ਚੱਲਣਾ ਕਈ ਹੋਰ ਸੂਬਿਆਂ ਦੇ ਵਿੱਚ ਵੀ ਹੈਗਾ ਜੀ,
ਪਰ ਕਿਉਂਕਿ ਉੱਥੇ ਸਿੱਧਾ ਇੱਟ ਖੜੱਕਾ ਜਿਹੜਾ ਦੀ ਸੈਂਟਰ ਦੇ ਨਾਲ ਲੱਗਿਆ ਹੋਇਆ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ 21 ਪਾਰਲੀਮਾਨੀ ਸੈਕਟਰੀ ਨਿਯੁਕਤ ਕਰਨ ਦਾ ਵਿਰੋਧ ਕਰਦਿਆਂ ਹੋਇਆਂ ਕੇਂਦਰ ਦੀ ਸਰਕਾਰ ਨੇ ਦਿੱਲੀ ਹਾਈ ਕੋਰਟ ਨੂੰ ਇਹ ਦੱਸਿਆ ਕਿ ਕਾਨੂੰਨ ਦੀਆਂ ਮੌਜੂਦਾ ਤਜਵੀਜ਼ਾਂ ਦੇ ਤਹਿਤ ਦਿੱਲੀ ਦੇ ਵਿੱਚ ਸਿਰਫ ਮੁੱਖ ਮੰਤਰੀ ਨਾਲ ਇੱਕ ਪਾਰਲੀਮਾਨੀ ਸੈਕਟਰੀ ਲਾਇਆ ਜਾ ਸਕਦਾ ਹੈ। ਜੀ ਚੀਫ ਜਸਟਿਸ ਜਿਹੜੇ ਜੀ ਰੋਹਿਣੀ ਤੇ ਜਸਟਿਸ ਸੰਗੀਤਾ ਢਿੰਗਰਾ ਦਾ ਬੈਂਚ ਜਿਹੜਾ ਜੀ ਉਹ ਇਹਦੀ ਸੁਣਵਾਈ ਕਰ ਰਿਹਾ, ਜਿਹਦੇ ਵਿੱਚ ਇਹ ਆਖਿਆ ਗਿਆ ਜੀ ਜਵਾਬ ਦਾਵਾ ਦਿੰਦਿਆਂ ਹੋਇਆਂ ਸੈਂਟਰ ਦੀ ਸਰਕਾਰ ਦੇ ਵੱਲੋਂ ਕਿ ਪਾਰਲੀਮਾਨੀ ਸਕੱਤਰਾਂ ਦੀ ਅਹੁਦੇ ਦੀ ਤਜਵੀਜ਼ ਨਾ ਤਾਂ ਭਾਰਤ ਦੇ ਸੰਵਿਧਾਨ ਦੇ ਵਿੱਚ ਹੈ, ਨਾ ਹੀ ਦਿੱਲੀ ਵਿਧਾਨ ਸਭਾ ਐਕਟ 1997 ਦੇ ਵਿੱਚ ਹੈ। ਸਿਰਫ ਮੁੱਖ ਮੰਤਰੀ ਦੇ ਨਾਲ ਪਾਰਲੀਮਾਨੀ ਸੈਕਟਰੀ ਜਿਹੜਾ ਜੀ ਉਹ ਲਾਇਆ ਜਾ ਸਕਦਾ ਹੈ, ਜਿਹਦੇ ਕਰਕੇ 21 ਪਾਰਲੀਮਾਨੀ ਸੈਕਟਰੀਆਂ ਦੀ ਨਿਯੁਕਤੀ ਜਿਹੜੀ ਹੈ ਜੀ 13 ਮਾਰਚ 2015 ਨੂੰ ਜਾਰੀ ਹੁਕਮ ਇਸ ਕਾਨੂੰਨ ਦੇ ਅਧੀਨ ਜਿਹੜਾ ਜੀ ਉਹ ਨਹੀਂ ਆਉਂਦਾ ਜੀ। ਉਧਰ ਜਿਹੜੇ ਇਹ 21 ਵਿਧਾਇਕ ਨੇ ਇਹਨਾਂ ਨੂੰ ਬਰਖਾਸਤ ਕਰਨ ਵਾਲੇ ਮਾਮਲੇ ਦੇ ਵਿੱਚ ਚੋਣ ਕਮਿਸ਼ਨ ਜਿਹੜਾ ਜੀ ਅੱਜ ਤੋਂ ਪਰਸਨਲ ਸੁਣਵਾਈ ਜਿਹੜੀ ਜੀ ਉਹ ਕਰ ਰਿਹਾ, ਭਾਵ ਕਿ ਕੱਲਾ ਜਿਹੜਾ ਵਿਧਾਇਕ ਹੈ ਜਿਹੜਾ ਚੀਫ ਪਾਰਲੀਮਾਨੀ ਸੈਕਟਰੀ ਲਾਇਆ ਗਿਆ ਸੀ ਉਹਨਾਂ ਤੋਂ ਸੁਣਵਾਈ ਜਿਹੜੀ ਹੈ ਜੀ ਇਹ ਜਿਹੜਾ ਚੋਣ ਕਮਿਸ਼ਨ ਆ ਉਹ ਕਰੂਗਾ ਜੀ। ਜਿਹੜੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੋਈ ਆ ਇੱਕ ਦਿਨ ਪਹਿਲਾਂ, ਉਹਦੇ ਵਿੱਚ ਜਿਹੜਾ ਜੀ 4 ਹੋਰ ਪਾਰਲੀਮਾਨੀ ਸੈਕਟਰੀ ਲਾਉਣ ਦਾ ਜਿਹੜਾ ਜੀ ਉਹ ਇਹਦੇ ਵਿੱਚੋਂ ਜੁਗਾੜ ਕਰ ਲਿਆ ਗਿਆ। ਇਹ ਦੋ ਤਰੀਕੇ ਨੇ ਜੀ। ਇੱਕ ਪਾਸੇ ਸੈਂਟਰ ਦੀ ਸਰਕਾਰ ਜਿਹੜੀ ਹੈ ਜੀ ਲਿਖ ਕੇ ਦੇ ਰਹੀ ਆ ਕਿ ਨਹੀਂ ਇੱਥੇ ਕੀਤਾ ਨਹੀਂ ਜਾ ਸਕਦਾ, ਭਾਰਤੀ ਜਨਤਾ ਪਾਰਟੀ ਦੀ ਹੀ ਜਿਹੜੀ ਹੈ ਜੀ ਇੱਥੇ ਮਿਲੀ ਜਿਹੜੀ ਸਰਕਾਰ ਪੰਜਾਬ ਦੇ ਵਿੱਚ ਹੈ ਜੀ ਉਹ 4 ਹੋਰ ਦਾ ਨਵਾਂ ਜੁਗਾੜ ਲਾਈ ਜਾ ਰਹੀ ਹੈ ਜੀ। ਬਿਲਕੁਲ ਜੀ, ਇੱਦਾਂ ਹੀ ਹੁੰਦਾ ਜੀ ਇੱਥੇ ਤਾਂ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਨੌਕਰੀ ਘੁਟਾਲੇ 'ਚ ਗੁਰੂ ਜੀ ਤੋਂ ਦੂਰੀ ਆ ਜੇ ਵਿਜੀਲੈਂਸ। ਐਕਚੁਅਲੀ ਜੀ ਕਿਉਂਕਿ ਇਹਦੇ ਵਿੱਚ ਮਗਰਮੱਛ ਫੜੇ ਜਾਣਗੇ ਜਾਂ ਵੱਡੀਆਂ ਮੱਛੀਆਂ ਜਿਹੜੀਆਂ ਫੜੀਆਂ ਜਾਣਗੀਆਂ, ਇਹ ਆਪਣੇ ਆਪ 'ਚ ਸਵਾਲ ਹੈ। ਅਰੇ ਤਾਂ ਡੱਡੀਆਂ ਤੱਕ ਹੀ ਜਿਹੜਾ ਜੀ ਉਹ ਪਹੁੰਚੀ ਹੈ ਵਿਜੀਲੈਂਸ ਬਿਊਰੋ। ਜਿਹੜਾ ਲਖਨਊ ਦੇ ਵਿੱਚ ਜਿਹੜਾ ਵੱਡਾ ਬੰਦਾ ਜਿਹਨੂੰ ਗੁਰੂ ਜੀ ਕਰਕੇ ਜਿਹੜਾ ਜਾਣਿਆ ਜਾਂਦਾ, ਜਿਹੜਾ ਵੱਡਾ ਸੂਤਰਧਾਰ ਹੈ ਜੀ, ਉਹਦੇ ਤੱਕ ਅਜੇ ਤੱਕ ਜਿਹੜੀ ਹੈ ਜੀ ਪਹੁੰਚੀ ਨਹੀਂ ਹੈ ਵਿਜੀਲੈਂਸ ਬਿਊਰੋ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਇਹ ਗੁਰੂ ਜੀ ਜਿਹੜਾ ਲਖਨਊ 'ਚ ਬੈਠਾ ਉਹ ਆਪਣਾ ਨਾਮ ਕਿਸੇ ਨੂੰ ਰੀਅਲ ਨਹੀਂ ਸੀ ਦੱਸਦਾ ਜੀ, ਸਿਰਫ ਗੁਰੂ ਜੀ ਕਰਕੇ ਹੀ ਉਹਨੂੰ ਜਿਹੜਾ ਜੀ ਉਹ ਜਾਣਦੇ ਨੇ। ਜਿਹਦੇ ਕਰਕੇ ਉਹਦੇ ਪੱਕੇ ਟਿਕਾਣੇ ਕਿਹੜੇ ਨੇ ਵਿਜੀਲੈਂਸ ਨੂੰ ਇਹ ਨਹੀਂ ਪਤਾ ਲੱਗ ਰਿਹਾ। ਦੂਜੀ ਗੱਲ ਇਹ ਕਹੀ ਜਾ ਰਹੀ ਹੈ ਕਿ ਉੱਤਰ ਪ੍ਰਦੇਸ਼ ਦੀ ਪੁਲਿਸ ਦੇ ਵਿੱਚ ਗੁਰੂ ਜੀ ਦੀ ਚੰਗੀ ਪੈਂਠ ਹੈ, ਭਾਵ ਕਿ ਉਹ ਚੰਗਾ ਜਿਹੜਾ ਜੀ ਉੱਥੇ ਪਛਾਣ ਰੱਖਦਾ, ਜਿਹਦੇ ਕਰਕੇ ਉਹਦੇ ਤੱਕ ਪਹੁੰਚਣਾ ਅਜੇ ਵਿਜੀਲੈਂਸ ਦੇ ਵਾਸਤੇ ਜਿਹੜਾ ਜੀ ਉਹ ਔਖਾ ਹੋਇਆ ਪਿਆ। ਦੂਜਾ ਚਲੋ ਇਹ ਤਾਂ ਉੱਥੇ ਜਿਹੜੀ ਹੈ ਜੀ ਗੱਲ ਜਾ ਜੁੜੀ ਆ, ਭਾਵ ਕਿ ਦੂਜੇ ਸੂਬੇ ਦੇ ਨਾਲ ਜੁੜੀ ਹੋਈ ਆ। ਪੰਜਾਬ ਦੇ ਵਿੱਚ ਕਾਂਗਰਸੀ ਆਗੂ ਦੇ ਜਵਾਈ ਨੂੰ ਤਾਂ ਜਿਹੜਾ ਜੀ ਗ੍ਰਿਫਤਾਰ ਕਰ ਲਿਆ ਗਿਆ, ਔਰ ਦੂਜੇ ਪਾਸੇ ਬਠਿੰਡੇ ਦੇ ਪਿੰਡ ਅਬਲੂ ਦਾ ਜਿਹੜਾ ਬਿੱਟੂ ਸਰਪੰਚ ਹੈ, ਜਿਹੜਾ ਅਕਾਲੀ ਨੇਤਾ, ਇਹਦਾ ਬਹੁਤ ਵੱਡਾ ਹੱਥ ਹੈ। ਅਜੇ ਤੱਕ ਵਿਜੀਲੈਂਸ ਤੋਂ ਉਹ ਵੀ ਜਿਹੜਾ ਜੀ ਕਾਬੂ ਨਹੀਂ ਆਇਆ। ਵਿਜੀਲੈਂਸ ਕਹਿੰਦੀ ਹੈ ਕਿ ਉਹਨੇ ਕਈ ਜਗ੍ਹਾ ਛਾਪੇਮਾਰੀ ਕੀਤੀ ਹੈ। ਦੂਜਾ ਪੱਖ ਜਿਹੜਾ ਜੀ ਉਹ ਇਹ ਵੀ ਕਹਿੰਦਾ ਕਿ ਬਿੱਟੂ ਕਿਤੇ ਨਹੀਂ ਗਿਆ, ਉਹ ਏਰੀਏ ਦੇ ਵਿੱਚ ਹੀ ਕਿਤੇ ਨਾ ਕਿਤੇ ਜਿਹੜਾ ਜੀ ਉਹ ਫਿਰਦਾ ਅਕਸਰ ਦਿਸ ਪੈਂਦਾ। ਹਾਂ, ਉਹਨੂੰ ਹੱਥ ਨਹੀਂ ਪਾਇਆ ਜਾ ਰਿਹਾ ਜੀ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਟਾਈਮ ਨਿੱਜੀ ਬੱਸਾਂ ਨੂੰ ਪਿੱਛੇ ਜੇ ਆਪਾਂ ਗੱਲ ਜਿਹੜੀ ਹੈ ਜੀ ਉਹ ਸਾਂਝੀ ਕੀਤੀ ਸੀ ਕਿ ਮਾਲਵੇ ਤੇ ਮਾਝੇ ਤੋਂ ਬਾਅਦ ਦੁਆਬੇ ਨੂੰ ਕਿੱਦਾਂ ਜਿਹੜਾ ਜੀ ਉਹ ਰਗੜ ਗਏ ਪ੍ਰਾਈਵੇਟ ਓਨਰ ਨੇ, ਜਾਂ ਤੁਸੀਂ ਇਹ ਕਹਿ ਲਓ ਸੱਤਾਧਾਰੀ ਧਿਰ ਜਿਹੜੀ ਆ 155 ਬੱਸਾਂ ਉਹਨਾਂ ਨੇ ਜਿਹੜੀਆਂ ਲੈ ਲਈਆਂ ਨੇ। ਹੁਣ ਤਾਂ ਓਵਰਆਲ ਸਾਰੇ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਕਬਜ਼ਾ ਹੋ ਗਿਆ ਉਹਨਾਂ ਦਾ ਟਰਾਂਸਪੋਰਟ ਦੇ ਉੱਤੇ, ਤਕਰੀਬਨ ਮੁਕੰਮਲ ਕਬਜ਼ਾ ਜਿਹੜਾ ਜੀ ਉਹ ਕਹਿ ਲਓ। ਔਰ ਟਰਾਂਸਪੋਰਟ ਦੇ ਖੇਤਰ ਦੇ ਵਿੱਚ ਬਾਦਲਾਂ ਦੀ ਵੱਧ ਰਹੀ ਜਿਹੜੀ ਅਦਾਰੇਦਾਰੀ ਹੈ ਉਹਦਾ ਖੁਲਾਸਾ ਪੰਜਾਬ ਰੋਡਵੇਜ਼ ਮੁਲਾਜ਼ਮ ਜਿਹੜੇ ਹੈ ਨੇ ਜੀ ਜਥੇਬੰਦੀ, ਉਹਨਾਂ ਨੇ ਕੀਤਾ। ਉਹਨਾਂ ਨੇ ਇਹ ਕਿਹਾ ਕਿਉਂਕਿ ਜਿਹੜੀ ਦੁਆਬੇ ਦੀ ਆਪਾਂ ਗੱਲ ਕੀਤੀ ਸੀ ਕਿ ਦੁਆਬੇ 'ਚ ਸਾਰੀਆਂ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਇਹਨਾਂ ਨੇ ਤਕਰੀਬਨ ਖਰੀਦ ਲਈਆਂ ਨੇ। ਹੁਸ਼ਿਆਰਪੁਰ ਡਿਪੂ ਦੇ 712 ਮਿੰਟ ਨਿੱਜੀ ਬੱਸ ਕੰਪਨੀਆਂ ਜਿਹੜੀਆਂ ਜੀ ਉਹ ਖਾ ਗਈਆਂ ਨੇ ਜੀ। ਇਹ ਮਿੰਟ ਜਿਹੜੇ ਨੇ ਜੀ ਬਾਦਲਾਂ ਦੀਆਂ ਬੱਸ ਕੰਪਨੀਆਂ ਨੂੰ ਦਿੱਤੇ ਜਾਣ ਦੇ ਨਾਲ ਪੰਜਾਬ ਰੋਡਵੇਜ਼ ਦੀਆਂ ਬੱਸਾਂ ਤਬਾਹੀ ਦੇ ਕੰਢੇ ਦੇ ਉੱਤੇ ਜਿਹੜੀਆਂ ਜੀ ਉਹ ਆ ਗਈਆਂ ਨੇ। ਇਹਦੇ ਸੰਬੰਧੀ ਖੁਲਾਸਾ ਜਿਹੜਾ ਜੀ ਉਹ ਕਰਦਿਆਂ ਹੋਇਆ ਇਹ ਜਿਹੜੇ ਮੁਲਾਜ਼ਮ ਜਥੇਬੰਦੀਆਂ ਨੇ ਉਹਨਾਂ ਨੇ ਜਿਹੜੀ ਹੈ ਜੀ ਇਹ ਗੱਲ ਆਖੀ ਹੈ ਕਿ ਇਹ ਸਾਰੇ ਰੋਡਵੇਜ਼ ਦੇ ਮਿੰਟ ਸੀਗੇ, ਕਿਉਂਕਿ ਅੱਡਿਆਂ ਦੇ ਉੱਤੇ ਜਿਹੜੇ ਲੋਕ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ 30-30 ਸੈਕਿੰਡ ਦਾ ਮੁੱਲ ਹੁੰਦਾ ਜੀ।
30 ਸੈਕਿੰਡ ਦੇ ਵਿੱਚ ਬੱਸਾਂ ਭਰਦੀਆਂ ਨੇ। 712 ਮਿੰਟ ਜਿਹੜੇ ਆ ਉਹ ਰੋਡਵੇਜ਼ ਦੇ ਖੋਲੇ ਗਏ ਨੇ, ਜੋ ਕਿ ਪ੍ਰਾਈਵੇਟ ਜਿਹੜੀਆਂ ਬੱਸਾਂ ਨੇ ਉਹਨਾਂ ਨੂੰ ਜਿਹੜੀ ਆ ਜੀ ਉਹ ਦੇ ਦਿੱਤੀਆਂ ਗਈਆਂ ਨੇ। ਇਹ ਜਿਹੜੀ ਜਥੇਬੰਦੀ ਆ ਜੀ ਉਹਨੇ ਕਿਹਾ ਕਿ ਜਿਹੜੇ ਟਰਾਂਸਪੋਰਟ ਮੰਤਰੀ ਨੇ ਅਜੀਤ ਸਿੰਘ ਕੁਹਾੜ ਹੁਰੀ ਉਹ ਚੁੱਪ ਧਾਰ ਕੇ ਇਸ ਮਸਲੇ ਦੇ ਉੱਤੇ ਬੈਠੇ ਨੇ ਔਰ ਕੋਈ ਵੀ ਗੱਲ ਜਿਹੜੀ ਆ ਜੀ ਆਪਣੇ ਮੂੰਹ ਦੇ ਵਿੱਚੋਂ ਨਹੀਂ ਕੱਢ ਰਹੇ। ਉਹਨਾਂ ਦਾ ਇਹ ਕਹਿਣਾ ਹੈ ਕਿ ਉਹ ਸਿਰਫ ਨਾਂ ਦੇ ਟਰਾਂਸਪੋਰਟ ਮੰਤਰੀ ਜਿਹੜੇ ਬਣਾਏ ਹੋਏ ਨੇ, ਜਦੋਂ ਕਿ ਟਰਾਂਸਪੋਰਟ ਮੰਤਰਾਲਾ ਚਲਾ ਕੋਈ ਹੋਰ ਰਿਹਾ। ਜੀ 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 ਅੱਗੇ ਵਧਦੇ ਹਾਂ। 25 ਉਮੀਦਵਾਰਾਂ ਦੀ ਸੂਚੀ ਛੇਤੀ ਜਾਰੀ ਕਰੂਗਾ ਆਮ ਆਦਮੀ ਪਾਰਟੀ। ਕੁਝ ਇਹ ਕਿਹਾ ਜਾ ਰਿਹਾ ਹੈ ਕਿ ਸੰਭਾਵੀ ਰੂਪ ਦੇ ਵਿੱਚ, ਕਿਉਂਕਿ 18 ਤਰੀਕ ਨੂੰ ਇੱਥੇ ਆਉਣਾ ਹੈ ਜੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਦਰਬਾਰ ਸਾਹਿਬ ਦੇ ਵਿੱਚ। ਉਦੋਂ ਬਾਅਦ ਜਿਹੜਾ ਜੀ ਜੁਲਾਈ ਦੇ ਅਖੀਰ ਦੇ ਵਿੱਚ ਕਿਸੇ ਟਾਈਮ ਵੀ ਜਿਹੜੀ ਹੈ ਜੀ ਇਹ 25 ਉਮੀਦਵਾਰਾਂ ਦੀ ਸੂਚੀ ਜਿਹੜੀ ਆ ਉਹ ਜਾਰੀ ਕੀਤੀ ਜਾ ਸਕਦੀ ਹੈ। ਇਹਦੇ ਵਿੱਚ ਜਿਹੜੇ ਜੀ ਕੁਝ ਖਿਡਾਰੀ, ਸਾਬਕਾ ਖਿਡਾਰੀ, ਸਾਬਕਾ ਪੁਲਿਸ ਵਾਲੇ, ਸਿਵਲ ਅਧਿਕਾਰੀ, ਕੁਝ ਕਲਾਕਾਰ ਤੇ ਜਿਹੜੇ ਨਵੇਂ ਨਾਮ ਨੇ ਉਹ ਸਾਹਮਣੇ ਆ ਸਕਦੇ ਨੇ। ਆਮ ਆਦਮੀ ਪਾਰਟੀ ਇਹ ਸੋਚਦੀ ਹੈ ਕਿ ਰਵਾਇਤੀ ਲੀਡਰਾਂ ਦੇ ਨਾਂ ਤੋਂ ਲੋਕਾਂ ਨੂੰ ਚਿੜ ਹੈ, ਪੰਜਾਬ ਦੇ ਲੋਕਾਂ ਨੂੰ। ਉਹ ਪੁਰਾਣੇ ਨਾਮ ਜਿਹੜੇ ਨੇ ਉਹਨਾਂ ਤੋਂ ਪਾਸੇ ਹੋਣਾ ਚਾਹੁੰਦੇ ਨੇ, ਜਿਹਦੇ ਕਰਕੇ ਬਹੁਤੀ ਜਿਹੜੀ ਸੂਚੀ ਆ ਜੀ ਉਹਦੇ ਵਿੱਚ ਬਿਲਕੁਲ ਨਵੇਂ ਨਾਮ ਜਿਹੜੇ ਆ ਉਹ ਲਿਆਂਦੇ ਜਾਣਗੇ। ਇਹ 25 ਹਲਕੇ ਕਿਹੜੇ ਹੋਣਗੇ ਅਜੇ ਇਹਨਾਂ ਦੇ ਬਾਰੇ ਦੇ ਵਿੱਚ ਬਹੁਤਾ ਨਹੀਂ ਦੱਸਿਆ ਜਾ ਰਿਹਾ। ਸੰਭਾਵੀ ਰੂਪ ਦੇ ਵਿੱਚ ਮਾਲਵੇ ਦੇ ਵਿੱਚੋਂ ਜਿਹੜੇ ਆ ਜੀ ਬਹੁਤੇ ਹਲਕੇ ਹੋ ਸਕਦੇ ਆ। ਇਹਨਾਂ ਦੇ ਵਿੱਚ ਨਵੇਂ ਨਾਮ ਜਿਹੜੇ ਜੀ ਉਹ ਸ਼ਾਮਲ ਕੀਤੇ ਜਾਣਗੇ ਔਰ ਨਵੇਂ ਨਾਵਾਂ ਨੂੰ ਉਭਾਰਿਆ ਜਿਹੜਾ ਜਾਊਗਾ ਔਰ ਪਾਰਟੀ ਇਹ ਦੱਸਣ ਦੀ ਕੋਸ਼ਿਸ਼ ਕਰੂਗੀ ਕਿ ਉਹ ਨਵੇਂ ਲੋਕਾਂ ਨੂੰ, ਆਮ ਲੋਕਾਂ ਨੂੰ ਜਿਹੜਾ ਜੀ ਉਹ ਥਾਂ ਦੇ ਰਹੀ ਆ ਸਿਆਸਤ ਦੇ ਵਿੱਚ, ਜਿਹੜਾ ਕਿ ਪੰਜਾਬ ਦੀ ਜਿਹੜੀ ਤਸਵੀਰ ਆ ਉਹ ਬਦਲ ਸਕਦੇ ਆ। ਜੇ ਇਹ ਕਨਸੂਆਂ ਜਿਹੜੀਆਂ ਜੀ ਉਹ ਠੀਕ ਨੇ ਕਿ ਜੁਲਾਈ ਦੇ ਅਖੀਰ ਤੱਕ ਇਹ 25 ਨਾਵਾਂ ਦੀ ਪਹਿਲੀ ਸੂਚੀ ਜਿਹੜੀ ਆ ਜੀ ਉਹ ਜਾਰੀ ਹੋ ਸਕਦੀ ਆ, ਤਾਂ ਸ਼ਾਇਦ ਜਿਹੜੀਆਂ ਦੂਜੀਆਂ ਪਾਰਟੀਆਂ ਨੇ, ਰਵਾਇਤੀ ਪਾਰਟੀਆਂ ਨੇ, ਉਹਨਾਂ ਤੋਂ ਕਈ ਪੈਰ ਜਿਹੜਾ ਜੀ ਉਹ ਅੱਗੇ ਨਿਕਲਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰੂਗੀ ਆਮ ਆਦਮੀ ਪਾਰਟੀ। ਜੇ ਪਹਿਲੀ 25 ਸੂਚੀ ਆਉਂਦੀ ਆ ਤੇ ਇਹ ਕਿਹਾ ਜਾ ਰਿਹਾ ਜੀ ਕਿ ਅਗਲੀ 25 ਵਾਲੀ ਜਿਹੜੀ ਸੂਚੀ ਆ ਉਹਦੇ ਉੱਤੇ ਵੀ ਤੇਜ਼ੀ ਦੇ ਨਾਲ ਫਿਰ ਕੰਮ ਜਿਹੜਾ ਉਹ ਹੋਊਗਾ। ਪਰ ਕਿਉਂਕਿ ਅਜੇ ਇਹ ਜਿਹੜੀਆਂ ਜੀ ਕਨਸੂਆਂ ਨੇ, ਪੱਕੀਆਂ ਖਬਰਾਂ ਨਹੀਂ, ਸੋ ਦੇਖਦੇ ਹਾਂ ਜੁਲਾਈ ਦੇ ਅਖੀਰ ਤੱਕ ਇਹ 25 ਨਾਵਾਂ ਵਾਲੀ ਸੂਚੀ ਜਿਹੜੀ ਆ ਉਹ ਬਾਹਰ ਆ ਜਾਂਦੀ ਆ ਜਾਂ ਨਹੀਂ। ਜੀ ਜੀ ਡਾਕਟਰ ਦਲਜੀਤ ਚੀਮਾ ਹੁਣਾਂ ਨੇ ਜਿਹੜੇ ਜੀ ਮਾੜੇ ਨਤੀਜੇ ਵਾਲੇ ਅਧਿਆਪਕਾਂ ਦੀ ਲਾਈ ਕਲਾਸ, ਇਹਨਾਂ ਨੂੰ ਬਾਅਦ 'ਚ ਹੀ ਹਮੇਸ਼ਾ ਯਾਦ ਆਉਂਦਾ ਆ। ਖਾਨਾ ਪੂਰਤੀ ਹੈ ਜੀ। ਐਕਚੁਅਲੀ ਜਿਹੜਾ ਗ੍ਰੇਸ ਮਾਰਕਸ ਵਾਲਾ ਮੁੱਦਾ ਇੰਨਾ ਵੱਡਾ ਜਿਹੜਾ ਜੀ ਉਹ ਭਖਿਆ, ਉਹਦੀ ਤਾਂ ਗੱਲ ਜਿਹੜੀ ਉਹ ਕਰਦੇ ਨਹੀਂ। 5 ਨੰਬਰ ਲਿਆਓ, 25 ਨੰਬਰ ਜਿਹੜੇ ਆ ਜੀ ਗ੍ਰੇਸ ਮਾਰਕਸ ਤੇ ਲਓ, ਇਹ ਕਿੱਥੇ ਸੀਗਾ ਜੀ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਘਪਲਾ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਹੋ ਰਿਹਾ। ਉਹ ਚਾਹੇ ਓਪਨ ਬੋਰਡ ਵਾਲਾ ਹੋਵੇ ਤੇ ਚਾਹੇ ਗ੍ਰੇਸ ਮਾਰਕਸ ਵਾਲਾ ਜਿਹੜਾ ਜੀ ਹੋਵੇ, ਜੇ ਕਿਤੇ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋ ਜਾਵੇ। ਇੱਥੇ ਅੰਦਰ ਹੈ ਨੇ ਜੀ ਇੱਕ ਉੱਚ ਅਹੁਦੇ ਦੇ ਉੱਤੇ ਨੇ, ਇੱਕ ਦਿਨ ਪੂਰੀ ਦੀ ਪੂਰੀ ਪੋਟਲੀ ਉਹਨਾਂ ਨੇ ਲਿਆ ਕੇ ਮੈਨੂੰ ਦਿੱਤੀ ਸੀ ਜੀ, ਉਹਦੀ ਪੂਰੀ ਫੋਟੋ ਕਾਪੀ ਮੇਰੇ ਕੋਲ ਹੈ। ਅਸਲ ਦੇ ਵਿੱਚ ਇੱਥੇ ਹੁੰਦਾ ਕੀ ਆ ਅੰਦਰ, ਇਹ ਹਰ ਸਾਲ ਤੁਸੀਂ ਇਹ ਕਹਿ ਲਓ ਓਪਨ ਵਾਲਾ ਤੇ ਇਹ ਵੀ ਕੋਈ 500 ਕਰੋੜ ਰੁਪਈਏ ਦਾ ਘਪਲਾ ਆ ਜੀ ਹਰ ਸਾਲ ਜਿਹੜਾ ਹੁੰਦਾ। ਔਰ ਕਿਹਨੂੰ ਜਾਂਦਾ, ਬਹੁਤ ਕੁਛ ਹੈ ਜੀ ਇਹਦੇ ਪਿੱਛੇ। ਇਹ ਢਕੀ ਜਿਹੜੀ ਹੈ ਜੀ ਉਹ ਰਿੱਧੀ ਜਾਵੇ ਤਾਂ ਠੀਕ ਹੈ। ਇਹ ਜਿਹੜੇ ਚੀਮਾ ਸਾਹਿਬ ਨੇ ਉਹ ਕਲਾਸ ਲਾਉਣ ਦੀ ਕੋਸ਼ਿਸ਼ ਤਾਂ ਜਿਹੜੀ ਹੈ ਜੀ ਉਹ ਕਰ ਰਹੇ ਨੇ। ਇਹ ਤਾਂ ਉਹੀ ਹੈ ਜੀ, ਪੱਤਿਆਂ ਤੇ ਸਪਰੇਅ ਮਾਰ ਰਹੇ ਨੇ, ਸਿਉਂਕ ਤਾਂ ਜੜ੍ਹਾਂ ਤੇ ਲੱਗੀ ਹੈ, ਜੜ੍ਹਾਂ ਤੇ ਲੱਗੀ ਆ। ਜੀ ਜੀ ਆਪਣੇ ਗਵਾਂਢੀ ਦੇਸ਼ ਤੋਂ ਜਿਹੜੀਆਂ ਗੱਲਾਂ ਆ ਰਹੀਆਂ ਵੀ ਫੌਜੀ ਸ਼ਾਸਨ ਦੀ ਉੱਥੇ ਮੰਗ ਹੋ ਰਹੀ ਪਾਕਿਸਤਾਨ 'ਚ, ਇੱਥੇ ਉਭਾਰੀਆਂ ਜਿਹੜੀਆਂ ਜਾ ਰਹੀਆਂ ਨੇ। ਕਿਹਾ ਜਾ ਰਿਹਾ ਜੀ ਕਿ ਜਿਹੜੇ ਫੌਜੀ ਨੇ ਉਹਨਾਂ ਦੇ ਜਿਹੜੇ ਫੌਜ ਦੇ ਮੁਖੀ ਨੇ ਉਹਨਾਂ ਦੇ ਜਿਹੜੇ ਪੈਂਫਲੇਟ ਨੇ ਜਾਂ ਜਿਹੜੇ ਹੋਰਡਿੰਗ ਨੇ ਉਹ ਕਾਫੀ ਸੜਕਾਂ ਦੇ ਉੱਤੇ ਜਿਹੜਾ ਜੀ ਉਹ ਲਾਏ ਹੋਏ ਨੇ। ਸ਼ਾਇਦ ਕਿਹਾ ਜਾ ਸਕਦਾ ਜੀ, ਕਿਉਂਕਿ ਤੁਹਾਨੂੰ ਯਾਦ ਹੋਣਾ ਇੱਕ ਹੋਏ ਸਨ ਜੀ ਸ਼ਾਇਰ, ਉਹਨਾਂ ਦਾ ਬੜਾ ਸ਼ੇਰ ਇੱਕ ਪ੍ਰਸਿੱਧ ਹੋਇਆ ਸੀਗਾ ਵੀ ਪਾਕਿਸਤਾਨ 'ਚ ਮੌਜਾਂ ਹੀ ਮੌਜਾਂ, ਜਿੱਧਰ ਵੇਖੋ ਫੌਜਾਂ ਹੀ ਫੌਜਾਂ। ਬਹੁਤੀ ਟਾਈਮ ਤਾਂ ਜਿਹੜੀ ਹੈ ਜੀ ਉਹ ਫੌਜ ਹੀ ਕਾਬਜ਼ ਜਿਹੜੀ ਹੈ ਜੀ ਉਹ ਰਹੀ ਆ। ਸ਼ਾਇਦ ਕਿਤੇ ਨਾ ਕਿਤੇ ਨਵਾਜ਼ ਸ਼ਰੀਫ ਹੋਰਾਂ ਦੀ ਪਕੜ ਜਿਹੜੀ ਹੈ ਜੀ ਉਹ ਟੁੱਟ ਰਹੀ ਹੈ। ਲੋਕ ਜਿਹੜੇ ਆ ਜੀ, ਕੁਛ ਲੋਕ ਜਿਹੜੇ ਆ ਉਹ ਇਹ ਕਹਿੰਦੇ ਆ ਕਿ ਪਾਕਿਸਤਾਨ ਜਿਹੜਾ ਜੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਭਾਰਤ ਨੂੰ ਕੱਟ ਨਹੀਂ ਸਕਿਆ, ਜਿਹਦੇ ਕਰਕੇ ਫੌਜ ਦੀ ਮੰਗ ਕੀਤੀ ਜਾ ਰਹੀ ਹੈ। ਜੀ ਜੀ ਤਾਂ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਹੁੰਦੀ ਰਹੀ ਪੰਜਾਬ ਵਿੱਚ ਬਹੁਤ ਚਰਚਾ, ਗੁੰਡਾਗਰਦੀ ਨਾ ਇੱਥੇ ਜੀ ਰਹਿਣ ਦੇਣੀ। ਜੀ, ਹੁੰਦੀ ਰਹੀ ਪੰਜਾਬ ਵਿੱਚ ਬਹੁਤ ਚਰਚਾ,
ਗੁੰਡਾਗਰਦੀ ਨਾ ਇੱਥੇ ਜੀ ਰਹਿਣ ਦੇਣੀ, ਜਣਾ ਖਣਾ ਪਿਆ ਟਿਚਕਰਾਂ ਕਰੀ ਜਾਂਦਾ, ਅਸਾਂ ਗੱਲ ਨਹੀਂ ਕਿਸੇ ਨੂੰ ਕਹਿਣ ਦੇਣੀ ਜੀ। ਕਦਮ ਪੁੱਟਿਆ ਲੋਕਾਂ ਨੂੰ ਨਜ਼ਰ ਆਊ, ਮੱਖੀ ਨੱਕ ਦੇ ਉੱਤੇ ਨਾ ਬਹਿਣ ਦੇਣੀ, ਗੁੰਡਾਗਰਦੀ ਲਈ ਨਵਾਂ ਕਾਨੂੰਨ ਬਣਨਾ, ਅਸੀਂ ਗੱਡੀ ਨਾ ਲੀਹ ਤੋਂ ਲੈਣ ਦੇਣੀ। ਸਖਤੀ ਵਾਲਾ ਕਾਨੂੰਨ ਜਦ ਬਣਨ ਲੱਗਾ, ਪਾਈ ਖੂਬ ਵਜ਼ੀਰਾਂ ਫਿਰ ਖੱਪ ਸੁਣਿਆ। ਜੀ। ਸਖਤੀ ਵਾਲਾ ਕਾਨੂੰਨ ਜਦ ਬਣਨ ਲੱਗਾ, ਪਾਈ ਖੂਬ ਵਜ਼ੀਰਾਂ ਫਿਰ ਖੱਪ ਸੁਣਿਆ। ਕਹਿੰਦੇ ਆਪਾਂ ਨੂੰ ਇਹ ਨਾ ਰਾਸ ਆਵੇ, ਦਿੱਤਾ ਗਿਆ ਕਾਨੂੰਨ ਨੂੰ ਠੱਪ ਸੁਣਿਆ। ਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।